ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज 12 जुलाई 2018 27 हाड़ नानकशाही संमत 550 का दिन है। तो डॉक्टर साहब प्रोग्राम शुरू करने तो पहला असीं अपने दर्शकों ते सर्ोतियां नूं हमेशा तरह दसीए व्यूअर्स, जे तुसीं हक सच इंसाफ ते पैरा दिंदा इको एक चैनल TV 84 नूं देखना चाहते हो तो तुसीं देख सकते हो स्पैक्ट्रम केबल, आर्चिंग केबल, बेलफार केबल इन कैनेडा, roku, जादू बॉक्स, चावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਅੱਜ 12 ਜੁਲਾਈ ਦਾ ਦਿਨ ਹੈ ਜੀ। ਤੇ ਅੱਜ ਤੋਂ ਠੀਕ 30 ਸਾਲ ਪਹਿਲਾਂ ਸਿੱਖ ਕੌਮ ਦੇ ਮਹਾਨ ਜਰਨੈਲ, ਉਹ ਜਰਨੈਲ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸੰਗਤ ਸਾਥ ਥਾਪੜਾ ਮਾਣਿਆ ਜੀ, 84 ਤੋਂ ਪਹਿਲਾਂ ਵੀ ਉਹਨਾਂ ਨੇ ਵੱਡੀ ਸੇਵਾ ਨਿਭਾਈ ਕੌਮ ਦੀ ਚੜ੍ਹਦੀ ਕਲਾ ਦੇ ਲਈ, ਕੌਮ ਦੀ ਅਣਖ ਦੇ ਪ੍ਰਤੀਕ ਹੋਣ ਦੇ ਨਾਤੇ। ਜੂਨ 84 ਚ ਘੱਲੂਘਾਰੇ ਦੌਰਾਨ ਵੀ ਉਹ ਜੂਝੇ। ਉਸ ਤੋਂ ਬਾਅਦ ਉਹ ਫੌਜ ਦੀ ਹਿਰਾਸਤ ਦੇ ਵਿੱਚ ਆਏ, ਜੋਧਪੁਰ ਪਹੁੰਚਾ ਦਿੱਤੇ ਗਏ ਜੀ। ਔਰ ਉੱਥੋਂ ਜਦੋਂ ਕਿ ਉਹ ਇੱਕ ਜਲੰਧਰ 'ਚ ਲਾਲਾ ਜਗਤ ਨਾਰਾਇਣ ਦਾ ਲੜਕਾ ਰਮੇਸ਼, ਜਿਹੜਾ ਕਿ ਆਪਣੇ ਪਿਓ ਵਾਂਗ ਹੀ ਜ਼ਹਿਰ ਦਾ ਵਣਜਾਰਾ ਸੀ, ਉਸ ਕੇਸ 'ਚ ਪੇਸ਼ੀ ਦੇ ਲਈ ਉਹਨਾਂ ਨੂੰ ਜਲੰਧਰ ਦੀਆਂ ਕਚਹਿਰੀਆਂ 'ਚ ਲਿਆਂਦਾ ਗਿਆ। ਤੇ ਉਸ ਵੇਲੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਭਾਈ ਮਨਵੀਰ ਸਿੰਘ ਚਹੇੜੂ, ਜਿਨ੍ਹਾਂ ਦਾ ਨਾਂ ਜਨਰਲ ਹਰੀ ਸਿੰਘ, ਕਿਉਂਕਿ ਹਰੀ ਸਿੰਘ ਨਲੂਆ ਸਾਡੇ 18ਵੀਂ ਸਦੀ 19ਵੀਂ ਸਦੀ ਦੇ ਇਤਿਹਾਸ ਦਾ ਇੱਕ ਵੱਡਾ ਯੋਧਾ ਹੋਇਆ ਜੀ। ਔਰ ਜਦੋਂ ਖਾਲਿਸਤਾਨ ਦੀ ਡੈਕਲੇਰੇਸ਼ਨ ਹੋਈ ਖਾਲਿਸਤਾਨ ਐਲਾਨ ਦਿਵਸ ਦੇ ਮੌਕੇ ਤੇ, ਔਰ ਉਸ ਡੈਕਲੇਰੇਸ਼ਨ ਦੇ ਵਿੱਚ ਮੈਂਸ਼ਨ ਹੈ, ਕਿਉਂਕਿ ਉਦੋਂ ਇੱਕੋ ਇੱਕ ਫੋਰਸ ਖਾਲਿਸਤਾਨ ਕਮਾਂਡੋ ਫੋਰਸ ਸੀ ਜਿਹੜੀ ਹੈ ਉਹ ਚਾਰ ਚਫੇਰੇ ਆਪਣੀਆਂ ਤਾਕਾਂ ਪਾ ਰਹੀ ਸੀ ਜੀ। ਔਰ ਇਹ ਕਿਹਾ ਗਿਆ ਸੀ ਕਿ ਭਵਿੱਖ ਦੀਆਂ ਖਾਲਿਸਤਾਨ ਦੀ ਡਿਫੈਂਸ ਫੋਰਸਿਸ ਦਾ ਨਿਊਕਲੀਅਸ ਜਿਹੜਾ ਹੈ ਉਹ ਖਾਲਿਸਤਾਨ ਕਮਾਂਡੋ ਫੋਰਸ ਔਰ ਜਨਰਲ ਹਰੀ ਸਿੰਘ। ਔਰ ਇਹ ਜਿਹੜਾ ਨਾਂ ਹੈ, ਜਿਵੇਂ ਜਨਰਲ ਲਾਭ ਸਿੰਘ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਨ ਹੈ 30 ਵਰ੍ਹੇ ਪਹਿਲਾਂ ਜੀ, ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਅਸੀਂ ਜ਼ਿਕਰ ਕਰਦੇ। ਤੇ ਜਿਵੇਂ ਜਨਰਲ ਲਾਭ ਸਿੰਘ ਨਾਂ ਵੀ ਸੰਤ ਪਿੰਡਾਂ ਵਾਲਿਆਂ ਨੇ ਦਿੱਤਾ, ਇਸੇ ਤਰ੍ਹਾਂ ਭਾਈ ਮਨਵੀਰ ਸਿੰਘ ਚਹੇੜੂ ਜਿਹੜੇ ਪਹਿਲੇ ਜਰਨੈਲ ਖਾਲਿਸਤਾਨ ਕਮਾਂਡੋ ਫੋਰਸ ਦੇ ਹੋਏ, ਉਹ ਵੀ 84 ਤੋਂ ਪਹਿਲਾਂ ਹੀ ਸੰਤਾਂ ਦੇ ਕੋਲ ਪਹੁੰਚ ਗਏ ਸਨ। ਔਰ ਇਹ ਨਾਂ ਵੀ ਜਿਹੜਾ ਹੈ ਉਹਨਾਂ ਤੋਂ ਹੀ ਜਿਹੜਾ ਹੈ ਉਹਨਾਂ ਨੇ ਉਹਨਾਂ ਨੂੰ ਦਿੱਤਾ। ਹੁਣ ਜ਼ਾਹਰ ਹੈ ਕਿ ਜਦੋਂ ਅਸੀਂ ਇਸ ਸਾਰੇ ਦੌਰ ਦੀ ਗੱਲ ਕਰਦੇ ਹਾਂ, ਔਰ ਇਹ ਠੀਕ ਹੈ ਕਿ ਹਾਲਾਤ ਬਦਲਦੇ ਨੇ, ਅੱਜ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਕਿ ਕੌਮੀ ਸੰਘਰਸ਼ ਤੋਂ ਵੀ ਭਗੌੜਾ ਹੈ ਤੇ ਜਿਹੜੇ ਕੌਮੀ ਸੰਘਰਸ਼ ਵਾਲੇ ਵੀ ਕੁਛ ਨੇ ਉਹ ਹਥਿਆਰਬੰਦ ਸੰਘਰਸ਼ ਜਿਹੜਾ ਕਿ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਮੁਤਾਬਕ ਹੈ। ਔਰ ਜਦੋਂ ਮੈਂ ਇਹ ਗੱਲ ਬਾਰ-ਬਾਰ ਦੁਹਰਾਉਂਦਾ ਕਿ ਇਹ ਸਿਰਫ ਅਸੀਂ ਇੱਕ ਧਾਰਮਿਕ ਸਟੇਟਮੈਂਟ ਨਹੀਂ ਦਿੰਦੇ, ਧਾਰਮਿਕ ਤੌਰ ਤੇ ਤਾਂ ਅਸੀਂ ਸਮਝਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਫਰਮਾਨ ਜ਼ਫਰਨਾਮੇ ਵਿੱਚ, ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ, ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜਵਾਈਏ। ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਸ਼ਮਸ਼ੀਰ ਨੂੰ ਹੱਥ ਦੇ ਵਿੱਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ। ਔਰ ਇਹੀ ਜਦੋਂ ਅਸੀਂ UN ਚਾਰਟਰ ਦਾ ਪ੍ਰੀਐਂਬਲ ਦੇਖਦੇ ਹਾਂ, ਉਸ ਦੀ ਭੂਮਿਕਾ ਜਾਂ ਦੇਖਦੇ ਤੇ ਉਸ ਦੇ ਵਿੱਚ ਇਹ ਸ਼ਬਦ ਨੇ ਲਗਭਗ ਇਹੋ ਜਿਹੇ ਵਰਡਸ ਕਿ if a man is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ
ਤੇ ਉਸ ਦੇ ਮਨੁੱਖੀ ਹੱਕਾਂ ਦੀ ਹਰ ਹਾਲਤ ਦੇ ਵਿੱਚ ਹਿਫਾਜ਼ਤ ਹੋਣੀ ਚਾਹੀਦੀ ਹੈ। ਬਿਲਕੁਲ। ਸੋ ਜ਼ਾਹਿਰ ਹੈ ਜੇ ਅਸੀਂ ਇਵਨ ਅਮਰੀਕਨ ਲਾਅ, ਅਮਰੀਕਨ ਕਨਸਟੀਟਿਊਸ਼ਨ ਦੇ ਮੁਤਾਬਕ ਵੀ ਦੇਖੀਏ ਕਿ ਤੁਹਾਡਾ ਸੈਲਫ ਡਿਫੈਂਸ ਦੇ ਵਿੱਚ, ਔਰ ਇਹੀ ਕਾਰਨ ਹੈ ਜਦੋਂ ਇੱਥੇ ਅਮੈਂਡਮੈਂਟ, ਸੈਕੰਡ ਅਮੈਂਡਮੈਂਟ ਦੀ ਗੱਲ ਹੁੰਦੀ ਹੈ, ਰਾਈਟ ਟੂ ਵੇਅਰ ਐਂਡ ਬੀਅਰ ਆਰਮਸ, ਤਾਂ ਉਸ ਦਾ ਰੀਜ਼ਨ ਹੀ ਇਹ ਹੈ ਕਿ ਵੀ ਜਦੋਂ ਸਟੇਟ ਦਾ ਸਟਰਕਚਰ ਤੁਹਾਨੂੰ ਪ੍ਰੋਟੈਕਟ ਨਾ ਕਰ ਸਕੇ ਜਾਂ ਤੁਹਾਡੀਆਂ ਮੁੱਢਲੀਆਂ ਜਿਹੜੀ ਤੁਹਾਡੀ ਆਪਣੀ ਸੇਫਟੀ ਸਿਕਿਉਰਿਟੀ ਅੰਡਰ ਡੇਂਜਰ ਹੋਏ ਤੇ ਤੁਹਾਡੇ ਕੋਲ ਹਥਿਆਰ ਹੈ, ਹਥਿਆਰ ਰੱਖਣ ਦਾ ਵੀ ਤੁਹਾਨੂੰ ਹੱਕ ਹੈ, ਆਪਣੇ ਆਪ ਨੂੰ ਡਿਫੈਂਡ ਕਰਨ ਦਾ ਹੱਕ ਹੈ। ਬਿਲਕੁਲ। ਔਰ ਇਹੀ ਰੀਜ਼ਨ ਜਦੋਂ ਸੰਤ ਪਿੰਡਰਾਂ ਵਾਲੇ ਇਹ ਕਹਿੰਦੇ ਸਨ, ਔਰ ਜ਼ਾਹਰ ਹੈ ਵੀ ਜਿਹੜੇ ਲਾਇਸੈਂਸਡ ਆਰਮਸ ਹੁੰਦੇ ਨੇ, ਜਦੋਂ ਵੀ ਕੋਈ ਉੱਥੇ ਸ਼ੁਰੂ ਹੁੰਦਾ ਹੈ ਕੋਈ ਐਜੀਟੇਸ਼ਨ, ਉਹ ਸਰਕਾਰ ਜਮ੍ਹਾਂ ਕਰਵਾ ਲੈਂਦੀ ਹੈ। ਤੇ ਉਹ ਸੰਤ ਪਿੰਡਰਾਂ ਵਾਲੇ ਲਾਈਟਰ ਵੇਨ ਦੇ ਵਿੱਚ ਬਹੁਤ ਵਾਰ ਕਹਿੰਦੇ ਸੀ ਕਿ ਵੀ ਕੀ ਔਰੰਗਜ਼ੇਬ ਤੋਂ 10ਵੇਂ ਪਾਤਸ਼ਾਹ ਜਾਂ ਸਿੱਖਾਂ ਨੇ ਲਾਇਸੈਂਸ ਲਏ ਸੀ ਹਥਿਆਰ ਰੱਖਣ ਦੇ। ਸੋ ਜਿਵੇਂ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਸੀ, ਔਰ ਜਦੋਂ ਅਸੀਂ ਪੁਰਾਤਨ ਨਿਹੰਗ ਸਿੰਘਾਂ ਵੱਲ ਨਜ਼ਰ ਮਾਰਦੇ ਤੇ ਫਿਰ ਹਥਿਆਰ ਜਿੰਨੇ ਚੁੱਕ ਸਕਦੇ ਹੋ ਚੁੱਕੋ ਵਾਲੀ ਲਾਈਨ ਸੀ, ਔਰ 5 ਸ਼ਸਤਰ ਬੰਨ ਕੇ ਦੀਦਾਰ ਲਈ ਆਵਣਾ, ਇਹੋ ਜਿਹੇ ਹੁਕਮ ਨੇ ਕਿ ਮਿਨੀਮਮ 5 ਵੈਪਨਸ ਜਿਹੜੇ ਨੇ ਉਹ ਹਰ ਜਿਹੜਾ ਸਿੱਖ ਹੈ ਉਸ ਦੇ ਪਰਸਨ ਦੇ ਉੱਤੇ ਹੁੰਦੇ ਸੀ ਜੀ। ਸੋ ਜ਼ਾਹਰ ਹੈ ਕਿ ਵਕਤ ਬਦਲਿਆ, ਲੇਕਿਨ ਇਹ ਜਿਹੜਾ ਕਨਸੈਪਟ ਹੈ ਹੁਣ, ਇਸ ਕਨਸੈਪਟ ਨੂੰ ਜੇ UN ਨੇ ਵੀ ਮੰਨਿਆ ਕਿ ਵੀ ਤੁਹਾਡਾ ਹੱਕ ਬਣ ਜਾਂਦਾ ਹੈ ਜੇ ਤੁਹਾਡੇ ਵਾਇਲੇਟ ਹੋਏ, ਤਾਂ ਜਦੋਂ ਜੂਨ 84 ਦੇ ਵਿੱਚ ਹਮਲਾ ਹੁੰਦਾ ਹੈ ਦਰਬਾਰ ਸਾਹਿਬ ਦੇ ਉੱਤੇ, ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਸਟੇਟ ਜਿਹੜੀ ਆ ਉਹ ਹੰਟਿੰਗ ਕਰਦੀ ਆ ਨੌਜਵਾਨਾਂ ਦੀ। ਸੋ ਜ਼ਾਹਰ ਹੈ ਜਦੋਂ ਤੁਹਾਡੀਆਂ ਮਾਤਾਵਾਂ, ਭੈਣਾਂ, ਬੱਚੀਆਂ ਦੀ ਇੱਜ਼ਤ ਮਹਿਫੂਜ਼ ਨਾ ਹੋਏ, ਤੁਹਾਡੇ ਗੁਰੂ ਘਰ, ਤੁਹਾਡਾ ਪ੍ਰਾਣ ਪਿਆਰਾ ਹਰਮੰਦਰ ਔਰ ਅਕਾਲ ਤਖਤ, ਉਹ ਇੰਡੀਅਨ ਆਰਮੀ ਗਨ ਸ਼ਾਟਸ ਦੇ ਥੱਲੇ ਟੈਂਕਾਂ, ਤੋਪਾਂ ਦੇ ਨਾਲ ਅਕਾਲ ਤਖਤ ਬਰਬਾਦ ਕਰ ਦਿੱਤਾ ਗਿਆ ਹੋਏ, ਤਾਂ ਫਿਰ ਜ਼ਾਹਰ ਹੈ ਕਿ ਉਸ ਦੌਰ ਦੇ ਵਿੱਚ ਅਣਖੀ ਨੌਜਵਾਨ ਜਿਹੜੇ ਪੰਜਾਬ ਦੀ ਗੈਰਤ ਦੇ ਔਰ ਸਿੱਖੀ ਅਣਖ ਦੇ ਪ੍ਰਤੀਕ, ਉਹ ਇਸ ਰਸਤੇ ਤੇ ਤੁਰੇ। ਔਰ ਉਹਨਾਂ ਦੇ ਵਿੱਚ ਵਿਰਲਿਆਂ ਨੂੰ ਹੀ ਇਹ ਸੁਭਾਗ ਮਿਲਿਆ ਕਿ ਜਿਨ੍ਹਾਂ ਦੇ ਜੀਵਨ ਕਾਲ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਪ੍ਰਾਪਤੀਆਂ ਨੇ ਉਹਨਾਂ ਨੂੰ ਦੁਸ਼ਮਣ ਨੇ ਵੀ ਮੰਨਿਆ। ਹਾਲਾਂਕਿ ਉਹਨਾਂ ਦਾ ਜਿਹੜਾ ਨਾਂ ਹੈ ਗੁਰਸਿੱਖੀ ਨਾਂ ਘਰ ਦੇ ਵਿੱਚ ਰੱਖਿਆ ਉਹ ਸੁਖਦੇਵ ਸਿੰਘ ਸੀ, ਨਿਕਨੇਮ ਜਿਵੇਂ ਪਿਆਰ ਨਾਲ ਉਹਨਾਂ ਨੂੰ ਸੁੱਖਾ ਕਿਹਾ ਜਾਂਦਾ ਸੀ, ਜਿਵੇਂ ਅਸੀਂ ਸ਼ਾਰਟਨ ਕਰ ਦਿੰਦੇ ਹਾਂ ਨਾਵਾਂ ਨੂੰ। ਔਰ ਇਸ 'ਚ ਕੋਈ ਸ਼ੱਕ ਨਹੀਂ ਕਿ ਉਹ ਪੁਲਿਸ ਦੇ ਵਿੱਚ ਉਹਨਾਂ ਦਾ ਰੈਂਕ ਜਿਹੜਾ ਉਹ ਸਿਪਾਹੀ ਤੋਂ ਹੀ ਸ਼ੁਰੂ ਹੋਇਆ, ਲੇਕਿਨ ਉਸ ਟ੍ਰੇਨਿੰਗ ਦੇ ਵੇਲੇ ਵੀ ਉਹ ਇੱਕ ਐਕਸੀਲੈਂਟ ਮਾਰਕਸਮੈਨ ਸਨ। ਔਰ ਉਹਨਾਂ ਦਾ ਇੱਕ ਵਸਦਾ ਰਸਤਾ ਪਰਿਵਾਰ, ਉਹਨਾਂ ਦੀ ਸਿੰਘਣੀ, ਉਹਨਾਂ ਦੇ 2 ਬੱਚੇ ਜਿਹੜੇ ਨੇ। ਔਰ ਜਦੋਂ ਅਸੀਂ ਅੱਜ ਆਪਣੇ ਆਮ ਜੀਵਨ ਦੇ ਵਿੱਚ ਇੱਕ ਸਾਡਾ ਵੱਡਾ ਤਬਕਾ ਜਿਹੜਾ ਸੰਘਰਸ਼ ਤੋਂ ਵੀ ਭਗੌੜਾ ਹੈ ਔਰ ਹਥਿਆਰਬੰਦ ਸੰਘਰਸ਼ ਤੋਂ ਵੈਸੇ ਹੀ ਰਹਿੰਦਾ ਹੈ, ਤੇ ਉਹਨਾਂ ਨੂੰ ਫਿਰ ਜਨਰਲ ਲਾਭ ਸਿੰਘ ਵਰਗੇ ਕਰੈਕਟਰਸ, ਉਹਨਾਂ ਦੇ ਕੋਲ ਸਭ ਕੁਝ ਸੀ। ਉਹ ਇੱਕ ਹਰਮਨ ਪਿਆਰਤਾ ਸੀ, ਨੌਕਰੀ ਸੀ, ਇੱਕ ਚੰਗਾ ਪਰਿਵਾਰਕ ਪਿਛੋਕੜ, ਪੰਜਵੜ ਦੇ ਨਾਲ ਉਹਨਾਂ ਦਾ ਸੰਬੰਧ ਪਿੰਡ ਦੇ ਨਾਲ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਪਿੰਡ ਪੰਜਵੜ ਦੇ ਵਿੱਚ ਉਹਨਾਂ ਦੀ ਸਿੰਘਣੀ ਸਾਹਿਬਾਂ ਪਹੁੰਚੇ ਹੋਏ ਨੇ। ਔਰ ਪਹਿਲਾਂ ਪੰਜਵੜ ਜ਼ਾਹਰ ਹੈ ਡਿਸਟ੍ਰਿਕਟ ਅੰਮ੍ਰਿਤਸਰ ਦਾ ਹਿੱਸਾ ਸੀ, ਹੁਣ ਇਹ ਤਰਨਤਾਰਨ ਜ਼ਿਲ੍ਹੇ 'ਚ ਹੈ। ਔਰ ਹਰ ਸਾਲ ਵੱਡੇ ਪੱਧਰ ਦੇ ਉੱਤੇ ਜਨਰਲ ਲਾਭ ਸਿੰਘ ਹੋਰਾਂ ਦਾ ਇਹ ਸ਼ਹੀਦੀ ਦਿਨ ਨੂੰ ਮਨਾਇਆ ਜਾਂਦਾ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ 4 ਚੁਫੇਰੋਂ ਪਹੁੰਚਦੀਆਂ ਨੇ ਪਿੰਡ ਦੇ ਵਿੱਚ। ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਹੈ ਸ਼ਹੀਦਾਂ ਦਾ। ਔਰ ਇਹ ਸਾਰੀ ਬੈਲਟ ਉਹ ਬੈਲਟ ਹੈ ਜਿਹੜੀ 6ਵੇਂ ਪਾਤਸ਼ਾਹ ਦੇ ਸਮੇਂ ਤੋਂ ਹੀ ਲੈ ਕੇ ਜਦੋਂ ਅਸੀਂ ਝਬਾਲ ਦੇ ਵਿੱਚ ਗੁਰੂ ਸਾਹਿਬ ਦਾ ਦੇਖਦੇ ਹਾਂ ਉਤਾਰਾ, ਮਾਈ ਭਾਗੋ ਦਾ ਨਿਤਰਨਾ ਔਰ 40 ਮੁਕਤਿਆਂ ਦੀ ਦਾਸਤਾਨ, ਔਰ ਸਾਰਾ ਹੀ ਉਹ ਬੈਲਟ ਹੀ ਜਿਹੜੀ ਹੈ ਉਹ ਇਸ ਜਿਹੜੀ ਹੈ ਸਿੱਖੀ ਰਸਤੇ ਤੇ ਤੁਰਨ ਵਾਲੇ ਨੇ। ਔਰ ਹੁਣ ਦੇ ਸੰਘਰਸ਼ 'ਚ ਵੀ ਬਹੁਤ ਸਾਰੇ ਯੋਧੇ ਉਸ ਧਰਤੀ ਤੋਂ ਨਿਕਲੇ ਨੇ। ਔਰ ਸਾਨੂੰ ਇਹ ਪਲੇਟਫਾਰਮ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਜਨਰਲ ਲਾਭ ਸਿੰਘ ਹੋਰਾਂ ਦੇ ਕਾਰਨਾਮਿਆਂ ਬਾਰੇ, ਉਹਨਾਂ ਬਾਰੇ ਹੁਣ ਬਹੁਤ ਸਾਰੀਆਂ ਲਿਖਤਾਂ ਮੌਜੂਦ ਨੇ। ਔਰ ਸਰਬਜੀਤ ਸਿੰਘ ਘੁਮਾਣ ਹੋਰਾਂ ਨੇ ਕਾਫੀ ਰਿਸਰਚ ਕਰਕੇ ਇਸ ਦੌਰ ਦੇ ਯੋਧਿਆਂ ਬਾਰੇ ਲਿਖਿਆ, ਪੁਸਤਕਾਂ ਦੇ ਰੂਪ ਦੇ ਵਿੱਚ ਵੀ, ਆਰਟੀਕਲਸ ਵੀ, ਹੋਰ ਵੀ ਬਹੁਤ ਸਾਰੀਆਂ ਲਿਖਤਾਂ ਨੇ। ਲੇਕਿਨ ਇੱਕ ਗੱਲ ਬਿਲਕੁਲ ਜ਼ਾਹਰ ਹੈ ਕਿ ਉਹਨਾਂ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਹੋਣ ਦੇ ਨਾਤੇ ਇਖਲਾਕ ਦੀਆਂ ਉੱਚੀਆਂ ਕਦਰਾਂ ਕੀਮਤਾਂ ਮੇਨਟੇਨ ਰੱਖਦੇ ਆ, ਸੰਘਰਸ਼ ਨੂੰ ਅੱਗੇ ਤੋਰਿਆ, ਕਿਸੇ ਬੇਗੁਨਾਹ ਦੇ ਵੱਲ ਦੇਖਣਾ ਵੀ ਨਾ, ਔਰ ਕਿਸੇ ਵੀ ਇਸ ਕਿਸਮ ਦੀ ਬਦ ਇਖਲਾਕੀ ਨੂੰ ਨਾ ਸਹਾਰਨਾ ਜਿਹੜੇ ਕਿ ਪੈਰਾਮੀਟਰ ਨੇ
ਕਿਉਂਕਿ ਜਦੋਂ ਅਸੀਂ ਈਵਨ ਜਨੀਵਾ ਵਾਰ ਪ੍ਰੋਸੀਜਰ ਜਾਂ ਉਹਨਾਂ ਦੇ ਕਨਵੈਨਸ਼ਨਸ ਵੀ ਦੇਖਦੇ ਹਾਂ, ਸੋ ਹਥਿਆਰਬੰਦ ਸੰਘਰਸ਼ ਜੇ ਸਿਕਿਉਰਿਟੀ ਦਸਤੇ ਨੇ, ਪੁਲਿਸ ਹੈ, ਫੌਜ ਹੈ ਜਾਂ ਉਹਨਾਂ ਦੇ ਅਦਾਰੇ ਵਾਲੇ ਲੋਕ, ਉਹਨਾਂ ਨੂੰ ਹੀ ਤੁਸੀਂ ਟਾਰਗੇਟ ਕਰਦੇ ਹੋ। ਤੁਸੀਂ ਬੇਗੁਨਾਹ ਬੀਬੀਆਂ, ਬੱਚੇ ਜਾਂ ਅਨਾਮ ਜਿਨ੍ਹਾਂ ਲੋਕਾਂ ਦਾ ਉਹਦੇ ਨਾਲ ਕੋਈ ਵਾਸਤਾ ਨਹੀਂ ਹੈ, ਉਹਨਾਂ ਨੂੰ ਤੁਸੀਂ ਟਾਰਗੇਟ ਨਹੀਂ ਕਰਦੇ। ਸੋ ਉਹਨਾਂ ਨੇ ਆਪਣੀ ਫੋਰਸ ਦੇ ਵਿੱਚ ਇੱਕ ਉੱਚਾ ਇਖਲਾਕ ਵੀ ਮੇਨਟੇਨ ਰੱਖਿਆ ਹੈ ਔਰ ਉਹਨਾਂ ਦੇ ਉਹਨਾਂ ਦੀ ਜਿਹੜੀਆਂ ਉਹਨਾਂ ਦੀਆਂ ਬਹਾਦਰੀ ਦੇ ਕਾਰਨਾਮੇ ਨੇ, ਬੇਸ਼ੱਕ ਉਹ ਪੁਲਿਸ 'ਚੋਂ ਗਏ, ਸਿਪਾਹੀ ਰੈਂਕ ਦੇ ਸੀ, ਲੇਕਿਨ ਉਹਨਾਂ ਨੂੰ ਜਦੋਂ ਦੁਸ਼ਮਣ ਦਾ ਮੀਡੀਆ ਵੀ ਲਿਖਦਾ ਸੀ ਤੇ ਜਨਰਲ ਲਾਭ ਸਿੰਘ ਹੀ ਲਿਖਦਾ ਸੀ। ਔਰ ਇਹ ਨਾਂ ਜਿਵੇਂ ਮੈਂ ਦੱਸਿਆ ਵੀ ਸੰਤਾਂ ਦਾ ਦਿੱਤਾ ਹੋਇਆ ਸੀ। ਉਹ ਆਪਣੀ ਸਰਵਿਸ ਰਾਈਫਲ ਦੇ ਨਾਲ ਉਹਨਾਂ ਦੀ ਸੇਵਾ ਦੇ ਵਿੱਚ ਪਹੁੰਚੇ ਸਨ ਔਰ ਉਹਨਾਂ ਨੇ ਕਿਹਾ ਕਿ ਭਾਈ ਤੇਰੇ ਤੋਂ ਪੰਥ ਨੂੰ ਬਹੁਤ ਲਾਭ ਹੋਣੇ। ਔਰ ਸੱਚਮੁੱਚ ਹੀ ਜੇ ਜੋਧਪੁਰ 'ਚ ਹੁੰਦਿਆਂ ਵੀ ਜਿਹੜਾ ਜਿਵੇਂ ਮੈਂ ਦੱਸਿਆ, ਔਰ ਜਦੋਂ ਬਾਹਰ ਜਲੰਧਰ ਦੇ ਵਿੱਚ ਇੱਕ ਡੇਅਰਿੰਗ ਐਕਸ਼ਨ ਦੇ ਵਿੱਚ ਉਹਨਾਂ ਨੂੰ ਰਿਹਾ ਕਰਵਾ ਕੇ ਲਿਜਾਂਦੇ ਨੇ ਭਾਈ ਮਨਵੀਰ ਸਿੰਘ ਚਹੇੜੂ, ਔਰ ਉਸ ਤੋਂ ਬਾਅਦ ਜਿੰਨੇ ਕਾਰਨਾਮੇ ਉਹਨਾਂ ਨੇ ਕੀਤੇ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੇ ਜਰਨਲ ਵੈਦਿਆ ਨੂੰ ਸਜ਼ਾ ਯਾਫਤਾ ਕੀਤਾ, ਜਿਹੜਾ ਕਿ ਸਾਡਾ ਜੇ ਮਿਲਟਰੀ ਗੇਮਸ ਦੇਖੀਏ ਤੇ ਇੰਦਰਾ ਗਾਂਧੀ ਤੋਂ ਬਾਅਦ ਦੂਸਰਾ ਜਿਹੜਾ ਹੈ ਉਹ ਵੱਡਾ ਐਕਸ਼ਨ ਹੈ। ਇਹ ਜਿਹੜੇ ਨੇ ਭਾਈ ਹਰਜਿੰਦਰ ਸਿੰਘ ਜਿੰਦਾ, ਇਹਨਾਂ ਦੀ ਕਮਾਂਡ ਥੱਲੇ ਜਨਰਲ ਲਾਭ ਸਿੰਘ ਦੀ ਕਮਾਂਡੋ ਫੋਰਸ ਦੇ ਲੈਫਟੀਨੈਂਟ ਜਨਰਲ ਸਨ ਔਰ ਉਹਨਾਂ ਨੇ ਬਹੁਤ ਸਾਰੀ ਜਿਹੜੀ ਹੈ ਖਿਦਮਤ ਕੌਮੀ ਉਹਨਾਂ ਨੇ ਕੀਤੀ ਹੈ। ਔਰ ਉਹਨਾਂ ਦੀ ਸ਼ਹਾਦਤ ਜਨਰਲ ਲਾਭ ਸਿੰਘ ਦੀ ਕਿਵੇਂ ਹੁੰਦੀ ਹੈ, ਇਸ ਦੇ ਉੱਤੇ ਇੱਕ ਮਿਸਟਰੀ ਦੀ ਚਾਦਰ ਹੈ ਕਿਉਂਕਿ ਡਿਫਰੈਂਟ ਵਰਜ਼ਨਸ ਨੇ। ਲੇਕਿਨ ਜਿੰਨਾ ਕਿਉਂਕਿ ਮੇਰਾ ਵੀ ਉਸ ਬੈਲਟ 'ਚ ਆਣਾ ਜਾਣਾ ਵੀ ਰਿਹਾ ਹੈ ਔਰ ਬਾਅਦ ਦੇ ਵਿੱਚ ਵੀ ਉਹਨਾਂ ਦੀ ਸਿੰਘਣੀ ਸਾਹਿਬਾਂ ਦੇ ਨਾਲ, ਬੱਚਿਆਂ ਦੇ ਨਾਲ, ਪਹਿਲਾਂ ਨਿਊਯਾਰਕ 'ਚ ਪਰਿਵਾਰ ਸਨ, ਹੁਣ ਉਹ ਡਾਲਸ ਟੈਕਸਸ ਮੂਵ ਕੀਤੇ ਨੇ। ਸੋ ਮੈਂ ਸਮਝਦਾ ਹਾਂ ਵੀ ਇਹ ਕਿਸੇ ਪੱਧਰ ਦੇ ਉੱਤੇ ਕਿਤੇ ਨਾ ਕਿਤੇ ਇਹ ਉਹੀ ਜਿਹੜੀਆਂ ਏਜੰਸੀਆਂ ਦਾ ਕੰਮ ਹੁੰਦਾ ਹੈ, ਉਹ ਭਾਵੇਂ ਟ੍ਰੇਟਰ ਬਾਏ ਕਰਦੇ ਨੇ, ਕਿਸੇ ਨੂੰ ਬ੍ਰੇਕ ਕਰਦੇ ਨੇ ਟਾਰਚਰ ਦੇ ਨਾਲ, ਜਾਂ ਕੁਝ ਇਸ ਕਿਸਮ ਦਾ ਜਿਹੜਾ ਇਸ ਕਿਸਮ ਦੀ ਹਰਕਤ ਹੀ ਸਾਹਮਣੇ ਨਜ਼ਰ ਆਉਂਦੀ ਲੱਗਦੀ ਹੈ। ਪਰ ਉਹਨਾਂ ਨੇ ਸਿੱਖੀ ਤੋੜ ਨਿਭਾਈ ਔਰ ਜਦੋਂ ਈਵਨ ਉਸ ਵੇਲੇ ਦਾ ਇਹ ਸਵਰਨਾ ਘੋਟਣਾ ਜਿਹੜਾ ਡਿਪਟੀ ਜਿਹੜਾ ਐਸਪੀ ਜਲੰਧਰ ਲੱਗਾ ਹੋਇਆ ਸੀ ਔਰ ਬੜਾ ਬੁੱਚੜ ਕਿਸਮ ਦਾ ਬੰਦਾ, ਉਹਨੇ ਇੱਕ ਜਿਵੇਂ ਕੋਈ ਤੁਸੀਂ ਟਰਾਫੀ ਡਿਸਪਲੇ ਕਰਦੇ ਹੋ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਜਿਹੜਾ ਉਹ ਟਾਂਡੇ 'ਚ ਇਸ ਕਿਸਮ ਦੇ ਡਿਸਪਲੇ ਦੇ ਉੱਤੇ ਰੱਖਿਆ ਹੋਇਆ ਸੀ ਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਨੇ ਉਹ ਲਾਈਨ ਬਣਾ ਕੇ ਉਹਨਾਂ ਦੇ ਦੀਦਾਰ ਕਰ ਰਹੇ ਸੀ। ਉਹਨਾਂ ਦੇ ਚਿਹਰੇ, ਉਹਨਾਂ ਦੀ ਚਿਹਰਿਆਂ ਦੇ ਉੱਤੇ ਜਿਹੜਾ ਗਮਗੀਨੀ ਦਾ ਹਾਵ ਭਾਵ ਔਰ ਕਈਆਂ ਦੇ ਝੁਕਦੇ ਸੀਸ ਦੱਸ ਰਹੇ ਸੀ। ਔਰ ਮੈਨੂੰ ਯਾਦ ਹੈ ਕਿ ਉਹ ਪੀਰੀਅਡ ਸੀ ਕਿ ਉਦੋਂ ਕਿਸੇ ਵੀ ਜਿਹੜਾ ਆਪਣੇ ਆਪ ਨੂੰ ਸਿੱਖ ਕਹਿਣ ਵਾਲਾ ਸੀ, ਉਹਦੇ ਘਰ ਦੇ ਵਿੱਚ ਰੋਟੀ ਨਹੀਂ ਸੀ ਪੱਕੀ ਰਾਤ ਦੀ, ਕਿਉਂਕਿ ਉਹਨਾਂ ਦਾ ਜਿਹੜਾ ਪਿਆਰਾ ਜਰਨੈਲ ਲਾਭ ਸਿੰਘ ਉਹ ਕੌਮ ਦੇ ਲਈ ਕੁਰਬਾਨ ਹੋਇਆ ਸੀ। ਮੈਂ ਸਮਝਦਾ ਵੀ ਇਸ ਦੇ ਲਈ ਕੋਈ ਤੁਹਾਨੂੰ ਦੁਸ਼ਮਣ ਜੋ ਮਰਜ਼ੀ ਕਹਿ ਕਰੇ, ਲੇਕਿਨ ਇਨ ਦਾ ਐਂਡ ਉਹ ਵੀ ਸਮਝਦੇ ਨੇ ਕਿ ਭਾਈ ਇਹਨਾਂ ਨੇ ਕਿਸ ਕਿਸਮ ਦਾ, ਔਰ ਇਹ ਨਹੀਂ ਹੈ ਪੁਲਿਸ ਦੀ ਉਹਨਾਂ ਦੀ ਬੈਕਗ੍ਰਾਉਂਡ ਸੀ ਔਰ ਜਿਵੇਂ ਉੱਥੇ ਹੀ ਵਿਚਰਦੇ ਰਹੇ ਔਰ ਇਹਦੇ ਬਾਵਜੂਦ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਉਹਨਾਂ ਦੀ ਹੰਟ ਦੇ ਉੱਤੇ ਹੁੰਦੀ ਸੀ, ਉਹਨਾਂ ਦੇ ਸਿਰ ਤੇ ਇਨਾਮ ਰੱਖਿਆ ਸੀ, ਲੇਕਿਨ ਬਹੁਤ ਸਾਰੀ ਹਮਦਰਦੀ ਪੁਲਿਸ ਦੇ ਵਿੱਚ ਵੀ ਉਹਨਾਂ ਲਈ ਸੀ। ਔਰ ਕੁਝ ਐਸੇ ਵੀ ਨਾਕਿਆਂ ਦੇ ਉੱਤੇ ਜਿਸ ਕਿਸਮ ਦੀ ਬਾਅਦ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ ਕਿ ਨਾਕੇ ਦੇ ਉੱਤੇ ਜਿਹੜੇ ਪੁਲਿਸ ਵਾਲੇ ਨੇ ਉਹ ਪਛਾਣ ਲੈਂਦੇ ਨੇ ਤੇ ਉਹ ਸਲੂਟ ਮਾਰ ਕੇ ਅੱਗੇ ਤੋਰ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਬੇਗਰਜ਼ ਬੰਦਾ ਆਪਣੇ ਪਰਿਵਾਰਕ ਸੁੱਖ ਛੱਡ ਕੇ ਜਿਹੜਾ ਉਹ ਮੈਦਾਨ ਦੇ ਵਿੱਚ ਨਿਤਰਿਆ। ਸੋ ਅਸੀਂ ਜਿੱਥੇ ਇਹ ਅੱਜ ਦਾ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ, ਉੱਥੇ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜੇ ਯੋਧੇ ਨੇ, ਇਹਨਾਂ ਨੇ ਅਜੋਕੇ ਦੌਰ ਦੇ ਵਿੱਚ ਕੌਮੀ ਅਣਖ, ਬਹਾਦਰੀ, ਕੁਰਬਾਨੀ ਦਾ ਇਤਿਹਾਸ ਸਿਰਜਿਆ ਔਰ ਇਹਨਾਂ ਨੂੰ ਅਸੀਂ ਕੋਟ-ਕੋਟ ਕੇਸਰੀ ਪ੍ਰਣਾਮ ਕਰਦੇ ਇਸ਼ੂ ਜ਼ਾਹਰ ਹੈ। ਅਸੀਂ ਪਿਛਲੇ ਦਿਨ ਡਿਸਕਸ ਕੀਤਾ ਸੀ ਕਿ ਕਿਵੇਂ ਜਿਹੜੇ ਡੀਕਲਾਸੀਫਾਈ ਡਾਕੂਮੈਂਟ ਪਹਿਲਾਂ ਹੋਏ, ਫਿਰ ਸਰਕਾਰ ਨੇ ਰੋਕ ਦਿੱਤੇ, 3 ਸਾਲ ਲੀਗਲ ਬੈਟਲ ਚੱਲੀ ਔਰ ਉਸ ਤੋਂ ਬਾਅਦ ਜਿਹੜਾ ਹੈ ਹੁਣ ਉਹਨਾਂ ਨੇ ਜੱਜ ਨੇ ਜੂਨ ਮਹੀਨੇ 'ਚ ਫੈਸਲਾ ਸੁਣਾਇਆ
ਕਿ ਵੀ ਜਿਹੜੇ ਬਹੁਤ ਜ਼ਿਆਦਾ ਸਿਕਿਉਰਿਟੀ ਔਰ ਇੰਟੈਲੀਜੈਂਸ ਏਜੰਸੀ ਦੀ ਗੋਪਨੀਯਤਾ ਕੌਨਫੀਡੈਂਸ਼ੀਅਲਟੀ ਨਾਲ ਸੰਬੰਧਿਤ ਨੇ ਉਹਨਾਂ ਨੂੰ ਨਾ ਡੀਕਲਾਸੀਫਾਈ ਕਰਨ ਦਾ ਸਰਕਾਰ ਦਾ ਹੱਕ ਹੈ, ਬਾਕੀਆਂ ਨੂੰ ਡੀਕਲਾਸੀਫਾਈ ਕੀਤਾ ਜਾਏ। ਸੋ ਜੋ ਕੁਝ ਸਾਹਮਣੇ ਆਇਆ ਉਹਦੇ 'ਚ ਕੋਈ ਬਹੁਤਾ ਕੁਝ ਤਾਂ ਨਹੀਂ ਹੈ, ਲੇਕਿਨ ਇੱਕ ਗੱਲ ਜਿਵੇਂ ਅਸੀਂ ਡਿਸਕਸ ਕੀਤੀ ਸੀ ਕਿ ਕਿਵੇਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਗਲੈਂਡ ਦੀ ਜਿਹੜੀ ਹੈ ਮਾਰਗਰਟ ਥੈਚਰ, ਉਹਦਾ ਵਿਦੇਸ਼ ਮੰਤਰੀ ਔਰ ਗ੍ਰਹਿ ਮੰਤਰੀ, ਉਹਨਾਂ ਦੇ ਵਿੱਚ ਮਤਭੇਦ ਸਨ। ਵਿਦੇਸ਼ ਮੰਤਰੀ ਇਹ ਚਾਹੁੰਦਾ ਸੀ ਕਿ ਨਵੰਬਰ 85 ਦੇ ਵਿੱਚ ਜਦੋਂ ਕਿ ਰਾਜੀਵ ਗਾਂਧੀ ਲੰਡਨ ਦੇ ਵਿੱਚ ਇੰਗਲੈਂਡ ਦੇ ਵਿੱਚ ਆ ਰਿਹਾ ਸੀ, ਸਿੱਖ ਪ੍ਰੋਟੈਸਟ ਕਰਨਾ ਚਾਹੁੰਦੇ ਸੀ ਔਰ ਇਹ ਵਿਦੇਸ਼ ਮੰਤਰੀ ਚਾਹੁੰਦਾ ਸੀ ਕਿ ਪ੍ਰੋਟੈਸਟ ਦੀ ਆਗਿਆ ਨਾ ਦਿੱਤੀ ਜਾਏ। ਉਸ ਦੇ ਲਈ ਉਹ 1931 ਦੇ ਕਾਨੂੰਨ ਜਿਹੜਾ ਕਿ ਪ੍ਰੋਟੈਸਟ ਦਾ ਹੱਕ ਦਿੰਦਾ ਹੈ, ਉਹਨੇ ਕਿਹਾ ਜੀ ਜੇ ਇਹਨੂੰ ਅਮੈਂਡ ਵੀ ਕੀਤਾ ਜਾਂਦਾ ਹੈ ਤੇ ਇਹਦੇ 'ਚ ਕੋਈ ਹਰਜ਼ ਨਹੀਂ ਹੈ, ਕਿਉਂਕਿ ਸਾਡੇ ਇੰਡੀਆ ਦੇ ਨਾਲ ਵਪਾਰਕ ਰਿਸ਼ਤੇ ਪ੍ਰਭਾਵਿਤ ਹੋਣਗੇ ਔਰ $5 ਬਿਲੀਅਨ ਦੀ ਜਿਹੜੀ ਸਾਡੀ ਟ੍ਰੇਡ ਹੈ, ਉਸ ਵੇਲੇ ਜਗੁਆਰ ਜਹਾਜ਼ ਇੰਡੀਆ ਨੇ ਖਰੀਦਣ ਦਾ ਸਿਗਨਲ ਭੇਜਿਆ ਸੀ। ਹਾਲਾਂ ਪਹਿਲਾਂ ਉਹਨਾਂ ਦੀ 에ਅਰਫੋਰਸ ਸੀ ਉਹਨੂੰ ਰਿਜੈਕਟ ਕਰ ਚੁੱਕੀ ਸੀ, ਤਾਂ ਉਹਦਾ ਇਹ ਕਹਿਣਾ ਸੀ ਵਿਦੇਸ਼ ਮੰਤਰੀ ਦਾ ਕਿ ਸਾਨੂੰ ਆਪਣੀ ਵਪਾਰਕ ਤਰਜੀਹ ਦੇਣੀ ਚਾਹੀਦੀ, ਉਹਨੂੰ ਜਿਹੜੀ ਹੈ ਉਹ ਤਰਜੀਹ ਦੇਣੀ ਚਾਹੀਦੀ ਹੈ ਵਪਾਰਕ ਹਿੱਤਾਂ ਨੂੰ, ਔਰ ਸਾਨੂੰ ਜਿਹੜਾ ਹੈ ਉਹ ਪ੍ਰੋਟੈਸਟ ਦੇ ਉੱਤੇ ਜਿਹੜਾ ਹੈ ਪਾਬੰਦੀ ਲਾਣੀ ਚਾਹੀਦੀ। ਹਾਲਾਂ ਪ੍ਰਧਾਨ ਮੰਤਰੀ ਔਰ ਜਿਹੜਾ ਉਸ ਵੇਲੇ ਦਾ ਹੋਮ ਮਿਨਿਸਟਰ ਸੀ ਉਹਨੇ ਕਿਹਾ ਵੀ ਇਹ ਇਹਨਾਂ ਦੀ ਆਜ਼ਾਦੀ ਦੇ ਨਾਲ ਕੰਪਰੋਮਾਈਜ਼ ਹੋਏਗਾ ਔਰ ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਨਹੀਂ ਹੈ ਜੇ ਉਹ ਪੀਸਫੁਲ ਪ੍ਰੋਟੈਸਟ ਕਰਦੇ ਨੇ। ਸੋ ਜ਼ਾਹਰ ਹੈ ਵੀ ਇੱਕ ਗੱਲ ਜਿਹੜੀ ਕਿ ਇਸ ਰਿਪੋਰਟ ਆਉਣ ਤੋਂ ਬਾਅਦ ਮਿਸਟਰ ਮੈਕਸ ਜਿਹਨੇ ਜਰਨਲਿਸਟ ਨੇ ਪਟੀਸ਼ਨ ਕੀਤੀ ਸੀ, 3 ਸਾਲ ਲੜਾਈ ਲੜੀ, ਉਹਨੇ ਕਿਹਾ ਔਰ ਉਹਦੇ ਤੋਂ ਪਹਿਲਾਂ ਉਹਨੇ ਰਿਪੋਰਟ ਵੀ ਕੱਢੀ ਕਿ ਵੀ ਸੈਕਰੀਫਾਈਸਿੰਗ ਸਿੱਖਸ, ਵੀ ਕਿਵੇਂ ਇੰਗਲੈਂਡ ਨੇ ਆਪਣੇ ਵਪਾਰਕ ਹਿੱਤਾਂ ਦੇ ਲਈ ਸਿੱਖਾਂ ਨੂੰ ਸੈਕਰੀਫਾਈਸ ਕੀਤਾ। ਲੇਕਿਨ ਉਹਨੇ ਕਿਹਾ ਸੀ ਕਿ ਵੀ ਅਜੇ ਅਸੀਂ ਇਸ ਇਨਵੈਸਟੀਗੇਸ਼ਨ ਦੇ ਲਈ ਜਾਰੀ ਰੱਖਾਂਗੇ ਔਰ ਜਿਵੇਂ ਅਸੀਂ ਕਿਹਾ ਸੀ ਕਿ ਹੁਣ ਹੋਪ ਹੈ ਕਿ ਲੇਬਰ ਪਾਰਟੀ ਦੀ ਹਕੂਮਤ ਜਦੋਂ ਆਏ, ਉਹਨਾਂ ਦਾ ਇਕਰਾਰ ਹੈ ਕਿ ਉਹ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕਰਵਾਉਣਗੇ, ਉਦੋਂ ਇਹ ਗੱਲ ਸਾਹਮਣੇ ਆ ਸਕੇਗੀ ਕਿ ਇੰਗਲੈਂਡ ਦੀ ਫੌਜ ਦਾ ਔਰ ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਦਾ ਜਿਹੜਾ ਹੈ ਉਹ ਘੱਲੂਘਾਰਾ 84 'ਚ ਕੀ ਰੋਲ ਹੈ। ਹਾਲਾਂਕਿ ਡੇਵਿਡ ਕੈਮਰੋਨ ਨੇ ਵੀ ਇਹ ਤਾਂ ਕਬੂਲਿਆ ਸੀ ਕਿ ਐਡਵਾਈਜ਼ਰੀ ਰੋਲ ਸੀ ਐਂਡ ਮਿਨੀਮਮ ਉਸ ਦੇ ਵਿੱਚ ਸੀ, ਲੇਕਿਨ ਰੋਲ ਤੋਂ ਡਿਨਾਇਲ ਨਹੀਂ। ਉਹਨੂੰ ਮੈਂ ਅੱਜ ਇਸ ਲਈ ਦੁਬਾਰਾ ਰਿਪੀਟ ਕੀਤਾ ਹੈ ਕਿ ਹੁਣ ਐਗਜ਼ੈਕਟਲੀ ਉਸ ਕਿਸਮ ਦੀ ਸਿਚੁਏਸ਼ਨ ਬਣ ਗਈ, ਲੇਕਿਨ ਫਰਕ ਇੰਨਾ ਹੈ ਵੀ ਉਦੋਂ ਪਰਦੇ ਦੇ ਪਿੱਛੇ ਕੀ ਹੋ ਰਿਹਾ ਸੀ ਸਾਨੂੰ 30 ਸਾਲ ਬਾਅਦ ਪਤਾ ਲੱਗਾ ਜਦੋਂ ਕਿ ਡਾਕੂਮੈਂਟ ਡੀਕਲਾਸੀਫਾਈ ਹੋਏ। ਹੁਣ ਜੋ ਹੋ ਰਿਹਾ ਹੋਣ ਜਾ ਰਿਹਾ ਉਹ ਸਾਨੂੰ ਪਤਾ ਹੈ ਕਿਉਂਕਿ ਦੋਨੋਂ ਸਰਕਾਰਾਂ ਆਮੋ ਸਾਹਮਣੇ ਨੇ। ਔਰ ਜਿਵੇਂ ਸਿੱਖਸ ਫਾਰ ਜਸਟਿਸ ਵੱਲੋਂ 12 ਅਗਸਤ ਨੂੰ ਟ੍ਰੈਫਲਗਰ ਸਕੁਆਇਰ ਲੰਡਨ ਦੇ ਵਿੱਚ ਰੈਲੀ ਰੱਖੀ ਹੋਈ ਹੈ ਔਰ ਉਸ ਰੈਲੀ ਨੂੰ ਉਹਨਾਂ ਨੇ ਜਿਹੜਾ ਹੈ ਲੰਡਨ ਡੈਕਲੇਰੇਸ਼ਨ ਔਨ ਰੈਫਰੈਂਡਮ 2020 ਇਹ ਉਹਨਾਂ ਦਾ ਐਗਜ਼ੈਕਟ ਨਾਂ ਹੈ ਕਿ ਵੀ ਉਹਨਾਂ ਨੇ ਜਿਹੜਾ ਰੈਫਰੈਂਡਮ 2020 ਦਾ ਐਲਾਨ ਕੀਤਾ ਹੋਇਆ ਹੈ ਉਸ ਨਾਲ ਸੰਬੰਧਿਤ ਲੰਡਨ ਡੈਕਲੇਰੇਸ਼ਨ ਕਰਨੀ ਹੈ। ਔਰ ਜ਼ਾਹਰ ਹੈ ਵੀ ਇਸ ਰੈਲੀ ਨੂੰ ਲੈ ਕੇ ਜਿਹੜੀ 12 ਅਗਸਤ ਦੀ ਹੈ ਇਸ ਵੇਲੇ ਕਾਫੀ ਐਕਟੀਵਿਟੀ ਹੈ, ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਹੈ। ਇੱਕ ਨਿਊਯਾਰਕ ਚੋਂ ਸੋਸ਼ਲ ਮੀਡੀਆ ਐਕਟਿਵਿਸਟ ਬੀਬੀ ਇੰਗਲੈਂਡ ਪਹੁੰਚੀ ਹੋਈ ਹੈ, ਉਹਨਾਂ ਨੇ ਪਰਮਜੀਤ ਸਿੰਘ ਪੰਮਾ ਨੂੰ ਇੰਟਰਵਿਊ ਕੀਤਾ ਹੈ ਔਰ ਬੜੇ ਚੰਗੇ ਅੰਦਾਜ਼ ਦੇ ਵਿੱਚ ਜਿਹੜੀ ਹੈ ਪ੍ਰੈਜੈਂਟੇਸ਼ਨ ਹੈ। ਪੀਆਰ ਦੇ ਮਾਮਲੇ 'ਚ ਤਾਂ ਸਿੱਖਸ ਫਾਰ ਜਸਟਿਸ ਨੇ ਕਾਫੀ ਮੁਹਾਰਤ ਹਾਸਲ ਕੀਤੀ ਹੋਈ ਹੈ ਔਰ ਜ਼ਾਹਰ ਹੈ ਕਿ ਇਸ ਰੈਲੀ ਨੂੰ ਲੈ ਕੇ ਇਸ ਵੇਲੇ ਚਰਚਾ ਹੈ, ਉਤਸ਼ਾਹ ਵੀ ਹੈ ਔਰ ਉਹਨਾਂ ਨੇ ਜਿੱਥੇ ਪੰਜਾਬ ਦੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ 'ਚ ਨੌਕਰੀਆਂ ਦੇਣ ਦੇ ਲਈ ਵੀ ਐਡਵਰਟਾਈਜ਼ਮੈਂਟ ਪਹਿਲਾਂ ਦਿੱਤੀ, ਹੁਣ ਉਹਨਾਂ ਨੇ ਕੁਝ ਸਮਾਂ ਪਹਿਲਾਂ ਇਹ ਵੀ ਕਿਹਾ ਕਿ ਵੀ ਜਿਹੜੇ ਉੱਥੋਂ ਪੰਜਾਬ 'ਚੋਂ ਸਿੱਖ ਹੋਣਾ ਚਾਹੁੰਦੇ ਨੇ ਉਸ ਰੈਲੀ 'ਚ ਪਾਰਟਿਸਿਪੇਟ ਕਰਨ ਦੇ ਲਈ ਉਹਨਾਂ ਨੂੰ ਅਸੀਂ ਵੀਜ਼ਾ ਵੀ ਉਹਨਾਂ ਨੂੰ ਅਸੀਂ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਵੀ ਕਰਾਂਗੇ ਔਰ ਵੀਜ਼ਾ ਲੈਣ ਦੇ ਲਈ ਸਪਾਂਸਰਸ਼ਿਪ ਵੀ ਦੇਵਾਂਗੇ। ਇਹਨੂੰ ਲੈ ਕੇ ਵੀ ਇੰਡੀਆ 'ਚ ਬੜਾ ਰੌਲਾ ਹੋਇਆ ਦੂਜਾ। ਲੇਕਿਨ ਜਿਹੜੀ ਗੱਲ ਜਦੋਂ ਮੈਂ ਕਿਹਾ ਵੀ 30 ਸਾਲ ਪਹਿਲਾਂ ਕੀ ਹੋਇਆ ਸਾਨੂੰ ਹੁਣ ਪਤਾ ਹੈ ਤੇ ਹੁਣ ਆਮੋ ਸਾਹਮਣੇ ਹੈ ਕਿ ਇੰਡੀਅਨ ਗਵਰਨਮੈਂਟ ਨੇ ਆਫੀਸ਼ੀਅਲੀ ਹੁਣ ਡਿਪਲੋਮੈਟਿਕ ਪ੍ਰੋਟੈਸਟ ਕੀਤਾ ਹੈ ਇੰਗਲੈਂਡ ਦੇ ਕੋਲ ਕਿ ਇਹ ਜਿਹੜੀ 12 ਅਗਸਤ ਦੀ ਰੈਲੀ ਐਂਟਾਈ ਇੰਡੀਆ ਲਾਈਨ ਹੈ ਇਹਨੂੰ ਰੋਕਿਆ ਜਾਏ। ਔਰ ਇਸ ਬਾਰੇ ਇਸ ਤੋਂ ਪਹਿਲਾਂ ਜਿਹੜੇ ਦਿੱਲੀ ਦੇ ਵਿੱਚ ਇੰਗਲੈਂਡ ਦਾ ਹਾਈ ਕਮਿਸ਼ਨਰ ਹੈ ਉਹਨਾਂ ਨੇ ਇਸ ਬਾਰੇ ਜਿਹੜਾ ਉਹ ਬੜਾ ਸਪਸ਼ਟ ਬਿਆਨ ਦਿੱਤਾ ਹੈ ਜਿਹਦੇ 'ਚ ਉਹਨਾਂ ਨੇ ਇਹ ਕਿਹਾ
ਕਿ ਵੀ ਅਸੀਂ ਜਿਹੜਾ ਜੇ ਪੀਸਫੁਲ ਤਰੀਕੇ ਦੇ ਨਾਲ ਕੋਈ ਪ੍ਰੋਟੈਸਟ ਕਰਦਾ ਹੈ, ਐਜ਼ ਲੌਂਗ ਐਜ਼ ਇਹ ਲਾ ਐਂਡ ਆਰਡਰ ਦੇ ਲਈ, ਕਾਨੂੰਨ ਵਿਵਸਥਾ ਦੇ ਲਈ ਖਤਰਾ ਨਹੀਂ ਹੈ, ਜੀ ਇਹ ਉਹਨਾਂ ਦਾ ਹੱਕ ਬਣਦਾ। ਹੱਕ ਬਣਦਾ। ਸੋ ਜ਼ਾਹਰ ਹੈ ਸਪੋਕਸਪਰਸਨ ਨੇ ਕਿਹਾ ਵੀ ਜੇ ਹਾਂ ਨਫ਼ਰਤ ਫੈਲਾਉਣ ਦੀ ਦੂਜੀ ਤੀਜੀ, ਲੇਕਿਨ ਇਹ ਉਹਨਾਂ ਨੇ ਕਲੀਅਰ ਕਰ ਦਿੱਤਾ ਹਾਈ ਕਮਿਸ਼ਨ ਨੇ ਕਿ ਇੰਗਲੈਂਡ ਦੀ ਗਵਰਨਮੈਂਟ ਇਸ ਰੈਲੀ ਦੇ ਉੱਤੇ ਪਾਬੰਦੀ ਨਹੀਂ ਲਾਏਗੀ। ਜੀ ਹੁਣ ਇਸ ਦਾ ਜਿਹੜਾ ਫੌਰਨ ਰਿਐਕਸ਼ਨ ਹੈ ਉਹ ਉਹਨਾਂ ਦੇ ਵਿਦੇਸ਼ ਮੰਤਰਾਲੇ ਨੇ ਦਿੱਤਾ ਹੈ, ਔਰ ਜਿਹੜੀ ਖਬਰ ਅੱਜ ਸਾਰੇ ਪਾਸੇ ਲੱਗੀ ਹੋਈ ਹੈ ਇਹਦੇ ਚ ਜਿਹੜਾ ਭਾਰਤੀ ਵਿਦੇਸ਼ ਮੰਤਰਾਲੇ ਦਾ ਸਪੋਕਸਪਰਸਨ ਹੈ ਰਵੀਸ਼ ਕੁਮਾਰ ਜੀ, ਉਹਨੇ ਅੱਜ ਮੀਡੀਆ ਨੂੰ ਕਿਹਾ, ਔਰ ਇਹ ਪੰਜਾਬੀ ਵਰਜਨ ਹੈ ਇਸ ਦੀ, ਕਿ ਲੰਡਨ ਐਲਾਨਨਾਮੇ ਲਈ ਜ਼ਮੀਨ ਵਰਤਣ ਦਿੱਤੀ ਤਾਂ ਦੁਵੱਲੇ ਸਬੰਧ ਵਿਗੜ ਸਕਦੇ ਹਨ, ਭਾਰਤ ਨੇ ਯੂਕੇ ਨੂੰ ਕਿਹਾ। ਉਹਨਾਂ ਨੇ ਕਿਹਾ ਜੀ ਜੇ ਤੁਸੀਂ ਇਹ ਰੈਲੀ ਹੋਣ ਦਿੱਤੀ ਤਾਂ ਫਿਰ ਸਾਡੀ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਵਿਗੜ ਸਕਦੀ ਹੈ। ਔਰ ਉਹਨਾਂ ਨੇ ਇਹ ਜੇ ਉਹਨਾਂ ਨੇ ਕਿਹਾ ਕਿ ਵੀ ਜੇ ਇਸ ਰੈਲੀ ਨੂੰ ਆਪਣੀ ਧਰਤੀ ਤੋਂ ਹੋਣ ਦਿੰਦੇ ਨੇ ਤਾਂ ਇਸ ਦਾ ਬੁਰਾ ਅਸਰ ਦੋਵੇਂ ਦੇਸ਼ਾਂ ਦੇ ਦਵੱਲੇ ਸਬੰਧਾਂ ਉੱਤੇ ਪੈ ਸਕਦਾ ਹੈ। ਔਰ ਪ੍ਰੈਸ ਕਾਨਫਰੰਸ ਜਿਹੜੇ ਐਗਜ਼ੈਕਟ ਉਹਦੇ ਸ਼ਬਦ ਨੇ ਰਵੀਸ਼ ਕੁਮਾਰ ਦੇ, ਅਸੀਂ ਇਸ ਸੰਬੰਧੀ ਰਿਪੋਰਟਾਂ ਦੇਖੀਆਂ ਹਨ ਤੇ ਇਸ ਮਾਮਲੇ ਨੂੰ ਯੂਕੇ ਸਰਕਾਰ ਨਾਲ ਵਿਚਾਰਿਆ ਗਿਆ ਹੈ। ਆਲਰੇਡੀ ਉਹਨਾਂ ਨੇ ਇਹਨੂੰ ਇਸ ਇਸ਼ੂ ਨੂੰ ਚੁੱਕਿਆ ਜੀ। ਇਹ ਸਮਾਗਮ ਨਫ਼ਰਤ ਫੈਲਾਉਣ ਵਾਲਾ ਹੈ ਅਤੇ ਅਜਿਹੀ ਗਤੀਵਿਧੀ ਹੋਣ ਨਾਲ ਦੋਹਾਂ ਦੇਸ਼ਾਂ ਦੇ ਸਬੰਧਾਂ ਉੱਤੇ ਮਾੜਾ ਅਸਰ ਪੈ ਸਕਦਾ ਹੈ। ਹੁਣ ਜ਼ਾਹਰ ਹੈ ਕਿ ਵੀ ਇਹਦੇ ਚੋਂ ਕਿਹੜੀ ਨਫ਼ਰਤ ਫੈਲਾਉਣ ਦੀ ਹੁਣ ਤੱਕ ਜਿੰਨੀਆਂ ਵੀ ਉਹਨਾਂ ਦੀ ਈਵਨ ਸੋਸ਼ਲ ਮੀਡੀਆ ਕੈਂਪੇਨ ਵੀ ਆ ਉਹ ਬਿਲਕੁਲ ਸ਼ਾਇਸਤਗੀ ਦੇ ਵਿੱਚ ਰਹਿੰਦੇ ਆ ਔਰ ਆਪਣੇ ਹੱਕਾਂ ਦੀ ਗੱਲ ਕੀਤੀ ਗਈ ਹੈ ਜੀ। ਔਰ ਫਿਰ ਇਸ ਤੋਂ ਅੱਗੇ ਜਾ ਕੇ ਉਹ ਇਸ ਜਿਹੜਾ ਸਪੋਕਸਪਰਸਨ ਹੈ ਰਵੀਸ਼ ਕੁਮਾਰ ਫੋਰਨ ਮਿਨਿਸਟਰੀ ਦਾ, ਉਹਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਭਾਰਤ ਨਾਲ ਚੰਗੇ ਸਬੰਧ ਹਨ। ਤੇ ਅਸੀਂ ਕਦੋਂ ਕਿਹਾ ਕਿ ਵੀ ਤੁਸੀਂ ਜਿਹੜਾ ਇਸ ਦੇ ਉੱਤੇ ਟਿੱਪਣੀ ਕਰੋ ਚੰਗੇ ਨੇ ਕਿ ਮਾੜੇ ਨੇ, ਜੇ ਏਡੇ ਹੀ ਚੰਗੇ ਸਬੰਧ ਹੁੰਦੇ ਤੇ ਫਿਰ ਤੁਹਾਨੂੰ ਕੀ ਤਕਲੀਫ ਸੀ ਕਿ ਵੀ ਤੁਸੀਂ ਡਾਇਸਪੋਰਾ ਸਿੱਖਾਂ ਦੇ ਖਿਲਾਫ ਇੱਕ ਮੁਹਿੰਮ ਵਿੱਢਦੇ, ਤੁਸੀਂ ਕੈਨੇਡਾ ਦੇ 17 ਸਿੱਖ ਮੈਂਬਰ ਪਾਰਲੀਮੈਂਟ ਨੂੰ ਖਾਲਿਸਤਾਨੀ ਕਹਿੰਦੇ, ਤੁਸੀਂ ਜਸਟਿਨ ਟਰੂਡੋ ਨੂੰ ਬੇਇੱਜ਼ਤ ਕਰਦੇ, ਤੁਸੀਂ ਪੁਰਤਗਾਲ ਗਏ, ਇੰਗਲੈਂਡ ਦੇ ਸਿਟੀਜ਼ਨ ਜਿਹਨੇ ਅਸਾਈਲਮ ਲਈ ਆ ਪਰਮਜੀਤ ਸਿੰਘ ਪੰਮਾ ਉਹਦੀ ਐਕਸਟ੍ਰੈਡੀਸ਼ਨ ਮੰਗਦੇ, ਅਮਰੀਕਾ ਦੇ ਵਿੱਚ ਤੁਸੀਂ ਜਿਹੜਾ ਸਿੱਧੇ ਤੌਰ ਦੇ ਉੱਤੇ ਸੈਡੀਸ਼ਨ ਦੇ ਕੇਸ ਗੁਰਪਤਵੰਤ ਸਿੰਘ ਪੰਨੂ ਔਰ ਦੂਸਰੇ 2-3 ਸਿੰਘਾਂ ਦੇ ਉੱਤੇ ਜਿਹੜੇ ਉਹ ਠੋਕਦੇ। ਸੋ ਜ਼ਾਹਰ ਹੈ ਕਿ ਵੀ ਇਹ ਸਿੱਧਾ ਜਿਹਨੂੰ ਸੁਦਾ ਝੂਠ ਕਹਿੰਦੇ ਨੇ ਅਤੇ ਉਹਨਾਂ ਦੇ ਜਿੱਥੇ ਉਹ ਰਹਿ ਰਹੇ ਨੇ ਉੱਥੋਂ ਦੀਆਂ ਸਰਕਾਰਾਂ ਨਾਲ ਵੀ ਚੰਗੇ ਸਬੰਧ ਹਨ। ਇਹ ਤੁਹਾਡੇ ਤੋਂ ਸਰਟੀਫਿਕੇਟ ਲੈਣ ਦੀ ਤਾਂ ਲੋੜ ਨਹੀਂ ਹੈ, ਸਰਕਾਰਾਂ ਨਾਲ ਸਬੰਧ ਨੇ ਤੇ ਉਹ ਹੈ ਹੀ ਨੇ, ਤਾਂ ਹੀ ਉਹ ਮਿਨਿਸਟਰ MP ਔਰ ਜੇ ਅਮਰੀਕਾ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਮੈਂਬਰ ਨੇ ਤੇ ਚੰਗੇ ਸਬੰਧਾਂ ਕਰਕੇ ਹੀ ਹੈ। 80-90 ਦੇਸ਼ਾਂ ਦੀਆਂ ਕੋਈ ਕਾਕਸਿਸ ਨਹੀਂ ਹੈਗੀਆਂ। ਉਹਨਾਂ ਕਿਹਾ ਕਿ ਛੋਟੇ-ਮੋਟੇ ਗਰੁੱਪਾਂ ਵੱਲੋਂ ਨਫ਼ਰਤ ਫੈਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ। ਵੀ ਤੁਸੀਂ ਉੱਥੇ ਜਾਂ ਤੁਹਾਡਾ ਜਿਹੜਾ RSS ਜਿਹੜਾ ਮੁਸਲਮਾਨਾਂ ਨੂੰ ਟਾਰਗੇਟ ਕਰਦਾ ਹੈ, ਈਸਾਈਆਂ ਨੂੰ ਕਰਦਾ ਹੈ, ਸਿੱਖਾਂ ਨੂੰ ਕਰਦਾ ਹੈ, ਦਲਿਤਾਂ ਨੂੰ ਕਰਦਾ ਹੈ, ਨਫ਼ਰਤ ਤਾਂ ਜੰਮੀ ਤੁਹਾਡੀ ਕੁੱਖ ਚੋਂ ਹੈ ਕਿਉਂਕਿ ਤੁਸੀਂ ਉਸ ਨਾਜ਼ੀ ਵਿਚਾਰਧਾਰਾ 'ਚ ਯਕੀਨ ਰੱਖਣ ਵਾਲੇ ਹੋ ਜਿਸ ਦਾ ਆਧਾਰ ਹੀ ਨਫ਼ਰਤ ਸੀ, ਨਸਲ ਬੇਸਡ। ਤੁਸੀਂ ਨਸਲ ਦੇ ਨਾਲ ਵੀ, ਧਰਮ ਦੇ ਨਾਲ ਵੀ, ਇਲਾਕੇ ਦੇ ਨਾਲ ਵੀ, ਹਰ ਚੀਜ਼ ਨੂੰ ਆਧਾਰ ਬਣਾ ਕੇ ਤੁਸੀਂ ਨਫ਼ਰਤ ਫੈਲਾਈ ਹੈ। ਸੋ ਜ਼ਾਹਰ ਹੈ ਕਿ ਵੀ ਇਹ ਇਹਨਾਂ ਦਾ ਇੱਕ ਪੈਨਿਕ ਸਿਚੁਏਸ਼ਨ ਵੀ ਸ਼ੋ ਕਰਦੀ ਹੈ। ਔਰ ਇਸ ਸਾਰੇ ਚੋਂ ਜਿਹੜਾ ਪਾਰਟ ਅਸੀਂ ਸਮਝਦੇ ਹਾਂ ਕਿ ਇਹ ਇੱਕ ਆਲਰੇਡੀ ਮੈਂ ਅੱਜ ਇੱਕ ਗੁਫ਼ਤਗੂ ਦੇ ਵਿੱਚ ਕਹਿ ਰਿਹਾ ਸੀ, ਮੈਂ ਕਿਹਾ ਜੀ ਰੈਲੀ ਤਾਂ ਸਫਲ ਹੋਣੀ ਹੈ, ਉਸ ਦੇ ਵਿੱਚ ਵੱਡੀ ਗਿਣਤੀ ਸਿੱਖ ਪਾਰਟਿਸਿਪੇਟ ਕਰਨਗੇ, ਪਰ ਰੈਲੀ ਤੋਂ ਪਹਿਲਾਂ ਹੀ ਉਹਦਾ ਫਲ ਸਾਹਮਣੇ ਆ ਗਿਆ। ਬਿਲਕੁਲ ਕਿ ਜੇ ਇੰਡੀਅਨ ਗਵਰਨਮੈਂਟ ਇਸ ਹੱਦ ਤੱਕ ਰੈਟਲ ਹੋਈ ਹੈ, ਜੇ ਤਾਂ ਮਹੀਨਾ ਜੁਲਾਈ ਦਾ ਚੱਲ ਰਿਹਾ, 12 ਅਗਸਤ ਤਾਂ ਜੇ ਦੂਰ ਦੀ ਗੱਲ ਹੈ। ਸੋ ਜ਼ਾਹਰ ਹੈ ਕਿ ਇਹ ਗੱਲ ਆਪਣੇ ਆਪ 'ਚ ਸਾਬਤ ਕਰਦੀ ਹੈ ਕਿ ਭਾਰਤ ਕਿੰਨਾ ਫੇਕ ਲੋਕਤੰਤਰ ਹੈ, ਜਿਹੜਾ ਆਪਣੇ ਤਾਂ ਜਿਹੜੇ ਉੱਥੇ ਧਾਰਮਿਕ ਆਜ਼ਾਦੀ ਸਰਬੱਤ ਖਾਲਸਾ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਬਣਾਉਂਦਾ ਹੀ ਬਣਾਉਂਦਾ ਹੈ, ਲੇਕਿਨ ਹਜ਼ਾਰਾਂ ਮੀਲ ਦੂਰ ਲੰਡਨ ਦੀ ਧਰਤੀ ਦੇ ਉੱਤੇ ਜਿੱਥੇ ਇੰਗਲੈਂਡ ਦੀ ਹਕੂਮਤ, ਉਹਨਾਂ ਦੀ ਸਕਾਟਲੈਂਡ ਯਾਰਡ, ਉਹਨਾਂ ਦੇ ਬਾਕੀ ਸਾਰਾ ਇੰਟੈਲੀਜੈਂਸ ਨੈਟਵਰਕ ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਹੈ ਉਹ ਮੋਨੀਟਰ ਕਰ ਰਹੇ ਹੋਣਗੇ ਐਵਰੀ ਮਿੰਟ ਕਿ ਭਾਈ ਕੀ ਹੈ। ਜੇ ਉਹ ਅਲਾਉ ਕਰਦੇ ਨੇ ਤੇ ਉੱਥੇ ਬੈਠਿਆਂ ਦੇ ਢਿੱਡ ਪੀੜ ਹੋ ਰਹੀ ਹੈ, ਇਹਦਾ ਜ਼ਾਹਰ ਹੈ ਕਿ ਸਿੱਖਾਂ ਦੀ
ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਉੱਥੇ ਬੈਠਿਆਂ ਵੀ ਉਹਦਾ ਉਹ ਗਲਾ ਘੁੱਟਣਾ ਚਾਹੁੰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਸਿੱਖਸ ਫਾਰ ਜਸਟਿਸ ਨੇ ਆਲਰੇਡੀ ਇਸ ਰੈਲੀ ਦੇ ਹੋਣ ਤੋਂ ਪਹਿਲਾਂ ਹੀ ਇੱਕ ਜਿਹੜਾ ਹੈ ਫੈਦਰ ਇਨ ਦਾ ਟਰਬਨ, ਬਿਲਕੁਲ ਪੱਗ ਦੇ ਵਿੱਚ ਇੱਕ ਹੋਰ ਕਲਗੀ ਜਿਹੜੀ ਹੈ ਉਹ ਲਾ ਲਈ ਹੈ। ਔਰ ਇੱਕ ਪਾਸੇ ਇਹਨਾਂ ਦਾ ਇਹ ਰੁਝਾਨ ਹੈ ਔਰ ਇਹਨਾਂ ਦਾ ਆਪਣਾ ਹਾਲ ਕੀ ਹੈ। ਦੂਸਰੀ ਖਬਰ ਜਿਹੜੀ ਕਿ ਨਾਲ ਦੀ ਨਾਲ ਹੀ ਮੀਡੀਆ ਦੇ ਵਿੱਚ ਸੁਰਖੀਆਂ 'ਚ ਲੱਗੀ ਹੈ, ਬ੍ਰਿਟਿਸ਼ ਮੈਂਬਰ ਪਾਰਲੀਮੈਂਟ ਫਲੇਜ਼ ਡਿਪੋਰਟੇਸ਼ਨ, ਇੰਡੀਆ ਸੇਜ਼ ਹੀ ਵਾਂਟਡ ਟੂ ਕ੍ਰੀਏਟ ਟਰਬਲ। ਹੁਣ ਬ੍ਰਿਟਿਸ਼ ਦੇ ਦਾ ਮੈਂਬਰ ਪਾਰਲੀਮੈਂਟ ਲਾਰਡ ਅਲੈਗਜ਼ੈਂਡਰ ਕਾਰਲੀ ਉਹ ਦਿੱਲੀ ਵਿਜ਼ਿਟ ਕਰ ਰਹੇ ਸੀ। ਹੁਣ ਇਹ ਅਲੈਗਜ਼ੈਂਡਰ ਕਾਰਲੀ ਬੰਗਲਾਦੇਸ਼ ਦੇ ਵਿੱਚ ਦੋ ਪਾਰਟੀਆਂ ਪ੍ਰਮੁੱਖ ਤੌਰ ਦੇ ਉੱਤੇ ਜਿਹੜੀਆਂ ਨੇ, ਇੱਕ ਤਾਂ ਮੁਜੀਬੁਰ ਰਹਿਮਾਨ ਦੀ ਅਵਾਮੀ ਲੀਗ ਹੈ ਜਿਸ ਦੀ ਹੈਡ ਜਿਹੜੀ ਸ਼ੇਖ ਹਸੀਨਾ ਜਿਹੜੀ ਕਿ ਇੰਡੀਅਨ ਪਪਟ ਹੈ, ਕਿਉਂਕਿ ਮੁਜੀਬੁਰ ਰਹਿਮਾਨ ਵੀ ਉਹਨਾਂ ਦਾ ਪਪਟ ਸੀ, ਉਹ ਇਸ ਵੇਲੇ ਉੱਥੇ ਪਾਵਰ 'ਚ, ਔਰ ਰਾਹ ਨੇ ਪੂਰਾ ਆਪਰੇਸ਼ਨ ਕਰਕੇ ਬੰਗਲਾਦੇਸ਼ 'ਚ ਆਪਣੀ ਉਹਦੀ ਸਰਕਾਰ ਬਣਵਾਈ। ਔਰ ਉਹ ਜਿੱਥੇ ਬਿਹਾਰੀ ਮੂਲ ਦੇ ਜਾਂ ਜਿਨ੍ਹਾਂ ਦਾ ਕਿਸੇ ਵੇਲੇ ਸੰਬੰਧ ਪਾਕਿਸਤਾਨ ਦੇ ਨਾਲ ਰਿਹਾ ਹਮਦਰਦੀ ਵਾਲਾ, ਉਹਨਾਂ ਨੂੰ ਪਰਸੀਕਿਊਟ ਕਰ ਰਹੀ ਹੈ। ਜਿਹੜੀ ਆਪੋਜ਼ਿਟ ਪਾਰਟੀ ਹੈ ਉਹਨਾਂ ਦੇ, ਜਿਹਨੂੰ ANP ਕਹਿੰਦੇ ਨੇ, ਕਿਉਂਕਿ ਮੁਜੀਬੁਰ ਰਹਿਮਾਨ ਤੋਂ ਜਿਹੜੀ ਪਾਵਰ ਲਈ ਸੀ ਉਹ ਜ਼ਿਆਉਰ ਰਹਿਮਾਨ ਜਿਹੜਾ ਫੌਜ ਦਾ ਜਨਰਲ ਸੀ ਉਹਨੇ ਕੂ ਕਰਕੇ ਲਈ ਸੀ, ਔਰ ਉਹਦੀ ਜਿਹੜੀ ਬੇਗਮ ਹੈ ਉਹ ਖਾਲਿਦਾ ਜੀ ਹੈ ਜਿਹੜੀ ਕਿ ਪ੍ਰਾਈਮ ਮਿਨਿਸਟਰ ਵੀ ਰਹੀ ਹੈ ਬੰਗਲਾਦੇਸ਼ ਦੀ, ਔਰ ANP ਦੀ ਉਹ ਹੈਡ ਵੀ ਹੈ। ਹੁਣ ਉਸ ਨੂੰ ਪੂਰਾ ਇਸ ਹੱਦ ਤੱਕ ਉਹ ਪਰਸੀਕਿਊਟ ਕਰ ਰਹੀ ਹੈ ਸ਼ੇਖ ਹਸੀਨਾ ਦੀ ਹਕੂਮਤ ਭਾਰਤ ਦੇ ਕਹਿਣ ਤੇ ਝੂਠੇ ਕੇਸ, ਕਿਉਂਕਿ ਚੋਣਾਂ ਹੋਣ ਵਾਲੀਆਂ ਨੇ, ਤਾਂ ਕਿ ਉਹ ਤੇ ਉਹਦੀ ਪਾਰਟੀ ਦੇ ਜਿਹੜੇ ਕਾਬਲ ਉਮੀਦਵਾਰ ਨੇ ਉਹ ਚੋਣਾਂ 'ਚ ਹਿੱਸਾ ਹੀ ਨਾ ਲੈ ਸਕਣ। ਹੁਣ ਇਹ ਜਿਹੜੇ ਸੱਜਣ ਨੇ ਜਿਹੜੇ ਕਿ ਲਾਰਡ ਅਲੈਗਜ਼ੈਂਡਰ ਕਾਰਲੀ, ਇਹ ਵਕੀਲ ਨੇ ਇੰਟਰਨੈਸ਼ਨਲ, ਔਰ ਇਹ ਖਾਲਿਦਾ ਜ਼ਿਆ ਦੇ ਕੌਂਸਲ ਨੇ, ਔਰ ਉਹ ਇਹ ਦੇਖ ਰਹੇ ਨੇ ਕਿ ਕੀ ਜਿਹੜੀ ਉੱਥੇ ਉਹਨਾਂ ਦੇ ਕਾਨੂੰਨ ਲਾਏ ਜਾ ਰਹੇ ਨੇ ਇਹ ਇੰਟਰਨੈਸ਼ਨਲ ਕਾਨੂੰਨਾਂ ਦੇ ਔਰ ਕਾਮਨਵੈਲਥ ਕਾਨੂੰਨਾਂ ਦੀ ਜ਼ਦ 'ਚ ਨੇ ਜਾਂ ਇਹਨਾਂ ਦੀ ਉਲੰਘਣ ਹੈ। ਸੋ ਜ਼ਾਹਰ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਹੀ, ਔਰ ਜ਼ਾਹਰ ਹੈ ਕਿ ਇਸ ਵੇਲੇ ਸ਼ੇਖ ਹਸੀਨਾ ਦੀ ਹਕੂਮਤ ਨੂੰ ਇੰਡੀਅਨ ਗਵਰਨਮੈਂਟ ਬੈਕ ਕਰ ਰਹੀ ਹੈ। ਹੁਣ ਇਹ ਜਿਹੜੀ ਖਬਰ ਹੈ ਕਿ ਦਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਐਂਡ ਬ੍ਰਿਟਿਸ਼ ਪਾਰਲੀਮੈਂਟੇਰੀਅਨ Lord Alexander Carly were locked in a war of words on Thursday, a day after the international concert for jailed Bangladesh ex-PM Khalida Zia was deported from India on landing at the IGI airport on Wednesday. ਇਹ Lord Alexander ਜਿਹੜੇ ਕਿ ਉਹਨਾਂ ਦੇ ਵਕੀਲ ਨੇ, ਖਾਲਿਦਾ ਜ਼ਿਆ ਦੇ ਮੈਂਬਰ ਪਾਰਲੀਮੈਂਟ ਹੈ ਹਾਊਸ ਆਫ ਲਾਰਡਸ, ਉਹ ਜਦੋਂ ਦਿੱਲੀ 에ਅਰਪੋਰਟ ਤੇ ਉਤਰੇ ਤੇ ਉਹਨਾਂ ਨੂੰ ਉੱਥੋਂ ਹੀ ਜਿਹੜਾ ਹੈ ਉਹਨਾਂ ਨੇ ਵਾਪਸ ਰਿਪੋਰਟ ਕਰ। ਇਹ ਫਰੀडम ਹੈ, ਇਹ ਡੈਮੋਕ੍ਰੇਸੀ ਹੈ ਇਹਨਾਂ ਦੀ, ਔਰ ਚੰਗੀ ਗੱਲ ਹੈ ਕਿਉਂਕਿ ਇੰਗਲੈਂਡ ਦੇ ਵਿੱਚ ਆਲਰੇਡੀ ਇਹ ਰੈਲੀ ਹੋਣੀ ਹੈ ਔਰ ਉਹ ਉੱਥੇ ਬੈਠੇ ਚੀਕਾਂ ਮਾਰ ਰਹੇ ਨੇ ਤੇ ਆਪਣਾ ਵਿਹਾਰ ਹੁਣ ਇਹਨਾਂ ਨੂੰ ਇਹ ਲਾਰਡ ਅਲੈਗਜ਼ੈਂਡਰ ਹੀ ਜਿਹੜਾ ਉਹ ਦੱਸੇਗਾ ਕਿ ਵੀ ਉੱਥੇ ਕਿਸ ਕਿਸਮ ਦੀ ਆਜ਼ਾਦੀ ਹੈ। ਔਰ ਉਹਦੇ 'ਚ ਉਹਨਾਂ ਨੇ ਕਾਰਲੀ ਵਾਜ਼ ਇਨਫੋਰਮਡ that his e-visa was revoked and within an hour the Ministry of External Affairs spokesperson issued a statement claiming that his intended purpose of visit was incompatible with reason mentioned in the visa। ਉਹਨੂੰ ਕਿਹਾ ਵੀ ਚੱਕੋ ਸਮਾਨ, ਨਾਲ ਦੀ ਨਾਲ ਫੋਰਨ ਆਫਿਸ ਨੇ ਕਿਹਾ ਜੀ ਜੋ ਕਹਿ ਕੇ ਉਹਨਾਂ ਨੇ ਵੀਜ਼ਾ ਲਿਆ ਹੈ ਔਰ ਉਹਨਾਂ ਦੀ ਜਿਹੜੀ ਵਿਜ਼ਿਟ ਦਾ ਪਰਪਸ ਹੈ ਉਹ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ। ਕਾਰਲੀ who was to hold a media interaction at Delhi hotel on Thursday over charges framed against Zia instead addressed the media via Skype alleging India was supinely agreeing to intolerable pressure by Bangladesh Sheikh Hasina government and called it shameful। उन्होंने कहा जी लम्मा पे है इंडिया और शेख हसीना दे ਪ੍ਰੈਸ਼ਰ ਦੇ ਥੱਲੇ, ਕਿਉਂਕਿ ਉਹੀ ਹੈ ਜਿਹਨੇ ਉਹਨੂੰ ਖਾਲਿਦਾ ਜ਼ਿਆ ਨੂੰ ਜੇਲ੍ਹ 'ਚ ਰੱਖਿਆ ਹੋਇਆ ਔਰ ਉਹਨੂੰ ਇਨਐਲੀਜੀਬਲ ਬਣਾਉਣਾ ਚਾਹੁੰਦੀ ਹੈ ਇਲੈਕਸ਼ਨ ਲੜਨ ਦੇ ਲਈ। ਹਾਲਾਂਕਿ ਇਹਨੂੰ ਵੀ ਪਤਾ ਹੈ ਵੀ ਖਾਲਿਦਾ ਜਿਹੜੀ ਸ਼ੇਖ ਹਸੀਨਾ ਉਹ ਤਾਂ ਇੰਡੀਅਨ ਪਪਟ ਹੈ ਔਰ ਉਹ ਉਹੀ ਕੁਛ ਕਰ ਰਹੀ ਹੈ ਜੋ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਹ ਚਾਹ ਰਹੀ ਹੈ। ਔਰ ਇਹਦੇ 'ਚ ਉਹਨਾਂ ਨੇ ਜਿਹੜੀ ਗੱਲ ਕਹੀ ਲਾਰਡ ਅਲੈਗਜ਼ੈਂਡਰ ਨੇ, My particular role is to examine the evidence and judgments against her, Zia, and to advise and comment as to whether they fall within international and common law rule of law norms which are applicable in Bangladesh। उनका जी मैं तो ये देखना है भी जिन्हों के थले उन्होंने जेल च रखे है वैदर वो कानून जड़े ने
ਇੰਟਰਨੈਸ਼ਨਲ ਕਾਨੂੰਨ ਔਰ ਕਾਮਨ ਲਾਅ ਜਿਹੜੇ ਨੇ ਉਸ ਦੇ ਜ਼ਦ ਚ ਆਉਂਦੇ ਨੇ ਜਾਂ ਨਹੀਂ ਆਉਂਦੇ। ਔਰ ਉਹਦੇ ਚ ਫਿਰ ਜਿਹੜਾ ਹੈ ਉਹ ਇੰਡੀਅਨ ਗਵਰਨਮੈਂਟ ਨੇ ਆਪਣੀ ਵਰਸ਼ਨ ਦਿੱਤੀ ਹੈ ਕਿ ਜੀ ਅਸੀਂ ਉਹਨਾਂ ਨੂੰ ਰਿਟਰਨ ਬੋਰਡਿੰਗ ਪਾਸ ਦੇ ਕੇ ਤੋੜ ਦਿੱਤਾ ਹੈ, 2 ਘੰਟੇ ਦਾ ਟਾਈਮ ਦਿੱਤਾ ਹੈ ਕਿ ਵੀ ਇਹ ਕਰੋ। ਔਰ ਇੰਡੀਅਨ ਗਵਰਨਮੈਂਟ ਕਹਿ ਰਹੀ ਹੈ ਦਾ ਮੋਟੀਵੇਸ਼ਨ ਇਟ ਸੀਮਡ ਇਜ਼ that he was trying to create some problem between India and Bangladesh and create misunderstanding between India and the opposition party in Bangladesh। ਹੁਣ ਜ਼ਾਹਰ ਹੈ ਕਿ ਜਿਹੜਾ ਡਿਨਾਈ ਕੀਤਾ ਹੈ ਉਹ ਪੋਲੀਟੀਕਲ ਹੈ ਜੀ, ਕਿਉਂਕਿ ਸ਼ੇਖ ਹਸੀਨਾ ਇਹਨਾਂ ਦੀ ਸਟੂਜ ਹੈ ਔਰ ਇਹਨਾਂ ਨੂੰ ਲੱਗਾ ਵੀ ਇਹ ਐਮਪੀ ਇੰਟਰਨੈਸ਼ਨਲ ਕੌਂਸਲ ਆ ਰਿਹਾ ਹੈ ਦਿੱਲੀ ਦੇ ਹੋਟਲ 'ਚ ਉਹਨੇ ਥਰਸਡੇ ਦੀ ਪ੍ਰੈਸ ਕਾਨਫਰੰਸ ਰੱਖੀ ਸੀ, ਉਹ ਬਲਾਸਟ ਕਰੇਗਾ ਕਿ ਕਿਵੇਂ ਉਹਨੂੰ ਪੋਲੀਟੀਕਲ ਰੀਜ਼ਨਸ ਕਰਕੇ ਖਾਲਿਦਾ ਜ਼ਿਆ ਨੂੰ ਜੇਲ੍ਹ 'ਚ ਰੱਖਿਆ ਹੋਇਆ। ਔਰ ਉਹਦੇ 'ਚ ਉਹਨਾਂ ਨੇ ਨਾਲ ਦੀ ਨਾਲ ਉਹਨਾਂ ਦੀ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਕਿਹਾ ਕਿ ਜੀ ਉਹ ਪੋਲੀਟੀਕਲ ਐਕਟ ਕਰਨਾ ਚਾਹੁੰਦਾ ਸੀ ਇੱਥੇ ਆ ਕੇ। ਹੁਣ ਇੱਕ ਪਾਸੇ ਤਾਂ ਜਿਹੜਾ ਇੱਕ ਵਕੀਲ ਹੈ ਉਹ ਗਵਾਂਢੀ ਦੇਸ਼ ਦੀ ਕਲਾਇੰਟ ਦੇ ਨਾਲ ਵੀ ਇੰਟਰੈਕਟ ਕਰਨ ਲਈ ਪ੍ਰੈਸ ਕਾਨਫਰੰਸ ਕਰਨ ਦੀ ਆਗਿਆ ਨਹੀਂ ਹੈ ਜੀ, ਤੇ ਇੱਥੇ ਆ ਕੇ ਅਮਰੀਕਾ ਜਾਂ ਕੈਨੇਡਾ ਉਹ ਅਮਰਿੰਦਰ ਹੋਏ ਜਾਂ ਕੇਜਰੀਵਾਲ ਹੋਏ ਜਾਂ ਦੂਜੇ ਹੋਣ ਉਹ ਕਹਿੰਦੇ ਨੇ ਜੀ ਸਾਨੂੰ ਪੋਲੀਟੀਕਲ ਰੈਲੀਆਂ ਕਿਉਂ ਨਹੀਂ ਕਰਨ ਦਿੰਦੇ। ਹੁਣ ਕੈਨੇਡਾ ਨੇ ਇਹੀ ਕਿਹਾ ਸੀ ਕਿ ਵੀ ਤੂੰ ਆਉਣਾ ਵੈਸੇ ਆ ਜਾ, ਲੇਕਿਨ ਜਿਹੜਾ ਕੋਈ ਪਾਰਟੀ ਕਨਵੈਸਿੰਗ ਜਾਂ ਦੂਜੀ ਨਹੀਂ ਹੋ ਸਕਦੀ। ਤਾਂ ਉਧਰ ਤੁਸੀਂ ਇੱਕ ਜਿਹੜਾ ਇੰਟਰਨੈਸ਼ਨਲ ਵਕੀਲ ਹੈ, ਐਮਪੀ ਹੈ, ਲਾਰਡ ਹੈ, ਜਿਹੜੀ ਪ੍ਰਾਈਮ ਮਿਨਿਸਟਰ ਰਹੀ ਹੈ ਉਹਦਾ ਕੌਂਸਲ ਹੈ, ਉਹਨੂੰ ਤੁਸੀਂ 2 ਘੰਟੇ ਦੇ ਵਿੱਚ 에ਅਰਪੋਰਟ ਤੋਂ ਪੈਕ ਕਰਕੇ ਭੇਜ ਦਿੰਦੇ ਹੋ। ਸੋ ਮੈਂ ਸਮਝਦਾ ਹਾਂ ਵੀ ਜੋ ਕੁਦਰਤ ਕਰ ਰਹੀ ਹੁੰਦੀ ਹੈ ਉਸ ਦੇ ਵਿੱਚ ਭਲਾ ਹੁੰਦਾ ਹੈ। ਇਹ ਜਿਹੜਾ ਇੰਡੀਅਨ ਡੈਮੋਕ੍ਰੇਸੀ ਦਾ ਫੇਕ ਇਹਨਾਂ ਨੇ ਉਹ ਪਾਇਆ ਹੋਇਆ ਲਬਾਦਾ, ਉਹ ਜਿਹੜਾ ਉੱਡ ਰਿਹਾ ਹੈ ਇਸ ਵੇਲੇ, ਝੱਖੜ ਚੱਲਿਆ ਹੋਇਆ ਹੈ ਔਰ ਇਹਨਾਂ ਦਾ ਗੰਦਾ ਅਗਲੀ ਫੇਸ ਜਿਹੜਾ ਹੈ ਹਿੰਦੂ ਤੋਂ ਵੀ ਉਹ ਸਾਹਮਣੇ ਨਜ਼ਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵੀਅਰਸ ਕੋਲੋਂ ਲੈਂਦੇ ਹਾਂ ਬ੍ਰੇਕ, ਪਰ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੋਰਥ ਸਟੇਟਾਂ ਦੇ ਲੋਕਾਂ ਲਈ ਸਵੈਰਨਿਆਂ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।